ਤੇ ਆਪਣੇ ਨਾਲ ਰਾਜਕਰਮਵੀਰ ਸਿੰਘ ਜੀ ਵੀ ਜੁੜੇ ਹੋਏ ਨੇ SB 509 ਦੀ ਅੱਜ ਹੀਅਰਿੰਗ ਦੇ ਬਾਰੇ, ਜਿਹਦੇ ਬਾਰੇ ਆਪਾਂ ਤੁਹਾਨੂੰ ਥਾਂ ਟਿਕਾਣਾ ਸਾਰਾ ਕੁਝ ਦੱਸ ਦਿੱਤਾ ਤੇ ਉਹਨਾਂ ਦੇ ਨਾਲ ਵੀ ਆਪਾਂ ਜਿਹੜੀ ਗੱਲਬਾਤ ਆ ਉਹ ਕਰਦੇ ਹਾਂ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ, ਹਰਜੋਤ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ। ਤੇ ਤੁਸੀਂ ਉੱਥੇ ਪਹੁੰਚੇ ਹੋ ਜੀ, ਤੇ ਸਾਨੂੰ ਦੱਸੋ ਜੀ ਕਿੰਨੀ ਕੁ ਸੰਗਤ ਇਸ ਵੇਲੇ ਪਹੁੰਚੀ ਹੋਈ ਹੈ ਤੇ ਕੀ ਹੀਅਰਿੰਗ ਸ਼ੁਰੂ ਹੋ ਚੁੱਕੀ ਹੈ? ਬਿਲਕੁਲ ਪ੍ਰਵੀਨ ਜੀ, ਰਸਤੇ 'ਚ ਆ, ਜਿਵੇਂ ਤੁਹਾਨੂੰ ਪਤਾ ਵੀ ਵਰਕਿੰਗ ਡੇ ਆ, ਸ਼ਹਿਰ ਬਹੁਤ ਨੇ 99 ਦੇ ਉੱਤੇ, ਤੇ ਫਿਰ ਟਾਈਮ ਥੋੜਾ ਜਿਹਾ ਟ੍ਰੈਫਿਕ ਦੇ ਵਿੱਚ ਲੱਗ ਰਿਹਾ ਆ। ਜਿਹੜਾ ਇਸ ਵਾਰੀ ਜਿਹੜਾ SB 509 ਦਾ ਬਿੱਲ, ਜਿਹੜਾ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਬਿੱਲ ਨੂੰ ਜੋ ਲੈ ਕੇ ਆ, ਉਹਦੇ ਵਿੱਚ ਦੱਸਦੇ ਜਾਈਏ ਤਾਂ ਇਸ ਵਿੱਚ ਅੱਜ ਜਨਤਾ ਦੀ, ਯਾਨੀ ਕਿ ਪਬਲਿਕ ਹੀਅਰਿੰਗ ਦੇ ਵਿੱਚ ਲੋਕਾਂ ਤੋਂ ਸਪੋਰਟ ਜਾਂ ਓਪੋਜੀਸ਼ਨ ਦੇ ਲਈ ਉਹਨਾਂ ਨੂੰ ਸੋ ਆਪਾਂ ਆਪਣੇ ਜਿੰਨੇ ਵੀ ਸਾਡੇ ਸਰੋਤੇ ਆ, ਦਰਸ਼ਕ ਆ, ਜਿਹੜੇ ਉੱਥੇ ਪਹੁੰਚ ਰਹੇ ਆ ਜਾਂ ਪਹੁੰਚਣ ਵਾਲੇ ਆ ਜਾਂ ਪਹੁੰਚ ਚੁੱਕੇ ਆ, ਉਹਨਾਂ ਸਾਰਿਆਂ ਨੇ ਅੱਜ ਸਪੋਰਟ ਦੇ ਵਿੱਚ ਇਸ ਦੇ ਜਿਹੜੇ ਉਹ ਵੋਟ ਜਿਹੜੀ ਉਹ ਪਾਉਣੀ ਆ। ਆਲਦੋ ਆਪਾਂ ਦੇਖਿਆ ਵੀ ਪਿਛਲੀ ਵਾਰੀ ਕਮੇਟੀ ਦੇ ਵਿੱਚ ਜਦ ਹੀਅਰਿੰਗ ਸੀਗੀ, ਚਲੋ ਜਿੱਦਾਂ ਵੀ ਹੋਇਆ ਪਹੁੰਚ ਨਹੀਂ ਸਕੇ ਆਪਣੀ ਲੋਕ, ਦੂਜੇ ਲੋਕ ਮੁਸ਼ਤੈਦੀ ਦੇ ਨਾਲ ਉੱਥੇ ਪਹੁੰਚੇ, ਤਾਂ ਉਹਨਾਂ ਨੇ ਵਹੀਰਾਂ ਘੱਤ ਕੇ ਪਹੁੰਚੇ, ਤਾਂ ਉਹਨਾਂ ਨੇ ਜਿਹੜਾ ਕੁਛ ਚੇਂਜਸ ਜਿਹੜੇ ਉਹ ਕਰਵਾਤੇ, ਪ੍ਰੋਕਸੀ ਸ਼ਬਦ ਕਢਾਤਾ। ਦੋ ਜਿਹੜੇ ਕਮੇਟੀ ਦੇ ਮੈਂਬਰ ਜਿਹੜੇ ਕਿ ਪਹਿਲਾਂ ਕੀ ਇਹ ਮੰਨਿਆ ਜਾਂਦਾ ਸੀਗਾ ਵੀ ਇਸ ਦੇ ਹੱਕ ਵਿੱਚ ਸੀ, ਹਾਂ ਜੋ ਵੋਟ ਪਾਉਣੀ ਸੀ, ਉਹਨਾਂ ਨੇ ਵੋਟ ਹੀ ਨਹੀਂ ਪਾਈ। ਸੋ ਉਹ ਵੋਟ ਨਾ ਪਾਉਣੀ ਵੀ ਜਿਹੜੀ HAF ਤੇ ਕੋਨਾ ਵਰਗੀਆਂ ਸੰਸਥਾਵਾਂ ਨੇ ਕਿਹਾ ਵੀ ਸਾਡੀ ਇਸ ਦੇ ਵਿੱਚ ਵੱਡੀ ਜਿੱਤ ਜਿਹੜੀ ਉਹ ਹੋਈ ਆ। ਆਪਾਂ ਕੱਲ ਨਿਊਜ਼ ਰਿਪੋਰਟ ਕੀਤੀ, ਉਸ ਤੋਂ ਪਹਿਲਾਂ ਵੀ ਜਿਹੜੀ ਉਹ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਜੈਫ ਰੋਜ਼ਨ, ਜੋ ਕਿ ਸੈਂਟਾ ਕਲਾਰਾ ਕਾਉਂਟੀ ਦਾ ਡਿਸਟ੍ਰਿਕਟ ਅਟਾਰਨੀ ਆ, ਉਹਨੇ ਮਾਰਚ ਦੀ ਜਿਹੜੀ ਆ ਚਿੱਠੀ ਲਿਖੀ ਹੋਈ ਆ ਇਸ ਬਿੱਲ ਦੇ ਅਗੇਂਸਟ। ਸੋ ਤੁਸੀਂ ਹਿਸਾਬ ਲਾ ਲਓ ਵੀ ਕਿੰਨੀਆਂ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਲੱਗੇ ਹੋਏ ਆ, ਖੱਬੇ ਸੱਜਿਓਂ ਉੱਤੋਂ ਥੱਲਿਓਂ ਜਿਹੜੇ ਉਹ ਲੱਗੇ ਹੋਏ ਆ ਵੀ ਇਹ ਬਿੱਲ ਪਾਸ ਨਾ ਹੋਵੇ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕਰਕੇ ਜਿਹੜੇ ਲੋਕ ਵਿਕਟਮਾਈਜ਼ ਹੋ ਰਹੇ, ਜਿਹੜੇ ਪੀੜਤ ਹੋ ਰਹੇ ਆ, ਵੀ ਉਹਨਾਂ ਦੀ ਕੋਈ ਗੱਲ ਨਾ ਸੁਣੀ ਜਾਵੇ, ਤੇ ਜਿਹੜੀਆਂ ਬਾਹਰਲੀਆਂ ਜਿਹੜੀਆਂ ਤਾਕਤਾਂ ਨੇ, ਫੋਰਨ ਸਟੇਟਸ ਨੇ, ਫੋਰਨ ਕੰਟਰੀਜ਼ ਨੇ, ਉਹ ਆਪਣਾ ਇਨਫਲੂਐਂਸ ਜਾਂ ਆਪਣੇ ਡਿਸੀਡੈਂਟਸ ਨੂੰ ਉਸੇ ਤਰੀਕੇ ਦੇ ਨਾਲ ਦਬਾਉਂਦੇ ਰਹਿਣ। ਸੋ ਉਸ ਆਜ਼ਾਦੀ ਦੀ ਜਿਹੜੀ ਆਪਾਂ ਇੱਥੇ ਗੱਲ ਕਰਦੇ ਹਾਂ, ਅਮਰੀਕਾ 'ਚ ਜਿਹੜੀ ਆਜ਼ਾਦੀ ਦਾ ਨਿੱਘ ਮਾਣਦੇ ਹਾਂ, ਜਿਸ ਆਜ਼ਾਦੀ ਦੇ ਨਾਲ ਆਪਾਂ ਬੋਲ ਸਕਦੇ ਹਾਂ, ਕਿਸੇ ਨੂੰ ਕ੍ਰਿਟੀਸਾਈਜ਼ ਕਰ ਸਕਦੇ ਹਾਂ, ਉਸੇ ਦੇ ਸੰਗੀ ਘੁੱਟਣ ਦੀ ਜਿਹੜੀ ਕੋਸ਼ਿਸ਼ ਆ, ਤੇ ਉਸ ਦੇ ਵਿੱਚੋਂ ਕਢਾਉਣ ਦੇ ਲਈ ਇਹ ਜਿਹੜਾ SB 509 ਬਿੱਲ ਨੂੰ ਜਿਹੜਾ ਪਾਸ ਕਰਾਉਣ ਦੀ ਕੋਸ਼ਿਸ਼ ਚੱਲ ਰਹੀ ਆ। ਸੋ ਲੋਕਾਂ 'ਚ ਬਹੁਤ ਉਤਸ਼ਾਹ ਆ, ਸੰਗਤ 'ਚ ਬਹੁਤ ਉਤਸ਼ਾਹ ਆ, ਤੇ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਆ ਉਹ ਇਸ ਟਾਈਮ ਸੈਕਰਾਮੈਂਟੋ ਵੱਲ ਨੂੰ ਚਾਲੇ ਪਾ ਰਹੀਆਂ ਆ। ਜੋ ਹੁਣ ਤੱਕ ਜਾਣਕਾਰੀ ਮੈਨੂੰ ਪ੍ਰਾਪਤ ਹੋਈ ਆ ਪ੍ਰਵੀਨ ਜੀ, ਹਰਜੋਤ ਜੀ, ਉਹ ਦੱਸਿਆ ਜਾ ਰਿਹਾ ਆ ਵੀ ਤਕਰੀਬਨ 11 ਕੁ ਵਜੇ ਤੱਕ, 10:30 11 ਵਜੇ ਤੱਕ ਆਪਣੀ ਜਿਹੜੀ ਆ ਉਹ ਬੋਲਣ ਦੀ ਵਾਰੀ ਆ ਸਕਦੀ ਆ। ਹੋ ਸਕਦਾ ਵੀ ਵਕਤ ਵੱਧ ਵੀ ਜਿਹੜਾ ਲੱਗ ਜਾਵੇ, ਕਿਉਂਕਿ ਇਸ ਕਮੇਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਬਿੱਲ ਆ ਉਹਨਾਂ ਦੀ ਅੱਜ ਇਸੇ ਤਰੀਕੇ ਦੇ ਨਾਲ ਉਸ ਨੂੰ ਪੜ੍ਹਿਆ ਜਾਣਾ ਆ, ਉਹਦੇ ਬਾਰੇ ਦੱਸਿਆ ਜਾਣਾ ਹੈ, ਤੇ ਫਿਰ ਕੌਣ ਸਪੋਰਟ ਆ, ਕੌਣ ਅਗੇਂਸਟ ਆ, ਉਹਨਾਂ ਨੂੰ ਮੌਕਾ ਦਿੱਤਾ ਜਾਣਾ ਵੀ ਉਹ ਆਪਣੀ ਸਪੋਰਟ ਤੇ ਓਪੋਜੀਸ਼ਨ ਜਿਹੜੀ ਉਹ ਜ਼ਾਹਰ ਕਰਨ। ਸੋ ਆਪਣੇ ਲੋਕਾਂ ਨੇ ਇਸ ਤੋਂ ਪਹਿਲਾਂ ਵੱਡੇ ਪੱਧਰ ਦੇ ਉੱਤੇ ਸੈਂਕੜੇ ਤੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਪਟੀਸ਼ਨ ਦੇ ਉੱਤੇ ਸਾਈਨ ਵੀ ਜਿਹੜੇ ਉਹ ਕੀਤੇ ਆ। ਵੱਖ-ਵੱਖ ਗੁਰੂ ਘਰਾਂ 'ਚ ਇਹ ਉਪਰਾਲੇ ਜਿਹੜੇ ਉਹ ਚੱਲੇ ਸੀਗੇ। ਸੋ ਇਸ ਟਾਈਮ ਪ੍ਰਵੀਨ ਜੀ ਅਸੀਂ ਪਹੁੰਚਣ ਵਾਲੇ ਹਾਂ, ਤੇ ਕੁਛ ਹੀ ਪਲਾਂ ਦੇ ਵਿੱਚ ਉੱਥੋਂ ਤੁਹਾਨੂੰ ਜਿਹੜੀ ਆ ਅਸੀਂ ਅੱਖੀਂ ਡਿੱਠਾ ਹਾਲ ਆਪਣੇ ਸਰੋਤਿਆਂ ਨੂੰ, ਆਪਣੇ ਦਰਸ਼ਕਾਂ ਨੂੰ ਜਿਹੜਾ ਉਹ ਦੱਸਾਂਗੇ ਵੀ, ਤੇ ਸੁਣਾਵਾਂਗੇ ਵੀ, ਤੇ ਦਿਖਾਵਾਂਗੇ ਵੀ ਕੀ ਕੁਛ ਜਿਹੜਾ ਉੱਥੇ ਚੱਲ ਰਿਹਾ ਆ। ਬਾਕੀ ਇਹ ਦੱਸਦੇ ਜਾਈਏ ਵੀ ਇਸ ਜਿਹੜੇ ਬਿੱਲ ਨੂੰ ਅੱਗੇ ਲਿਆਉਣ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕਰਦੇ ਹਾਂ ਸਟੇਟ ਸੈਨੇਟਰ ਐਨਾ ਕਬਰੇਓ, ਅਸੈਂਬਲੀ ਮੈਂਬਰ ਡਾਕਟਰ ਜਸਮੀਤ ਬੈਂਸ, ਅਸੈਂਬਲੀ ਮੈਂਬਰ ਐਸਮਰਾਲਡਾ ਸੋਰੀਆ, ਜਿਹੜੇ ਆ ਅਮਰੀਕਨ ਸਿੱਖ ਕਾਕਸ ਕਮੇਟੀ, ਗੁਰਦੁਆਰਾ ਸਾਹਿਬ ਫਰੀਮੌਂਟ, ਸਮੂਹ ਗੁਰਦੁਆਰਾ ਸਾਹਿਬਾਨ ਜਿਹੜੀ ਸਪੋਰਟ ਕਰ ਰਹੇ ਆ, ਸਿੱਖ ਕੋਲੇਸ਼ਨ, ਸੈਲਡੈਫ, ਜਕਾਰਾ ਮੂਵਮੈਂਟ, ਤੇ ਹੋਰ ਕਈ ਆਰਗੇਨਾਈਜੇਸ਼ਨਾਂ ਜਿਨ੍ਹਾਂ ਨੇ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ। ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਇਸੇ ਤਰੀਕੇ ਦੇ ਨਾਲ ਇਕਜੁੱਟ ਹੋ ਕੇ ਆਪਾਂ ਅੱਗੇ ਵੱਧਦੇ ਚੱਲੀਏ, ਤੇ ਜਿਹੜੀਆਂ ਕੋਸ਼ਿਸ਼ਾਂ ਆਪਾਂ ਆਵਾਜ਼ ਬੁਲੰਦ ਕਰਕੇ ਕਰ ਰਹੇ ਹਾਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜ਼ਰੀਏ ਦੇ ਉੱਤੇ, ਉਸ ਨੂੰ ਇੱਕ ਲਾਅ ਦੇ ਰੂਪ ਦੇ ਵਿੱਚ ਆਪਾਂ ਇੱਥੇ ਲੈ ਆਈਏ ਤਾਂ ਕੰਮ ਬਹੁਤ ਹੀ ਜ਼ਿਆਦਾ ਸੁਖਾਲਾ ਹੋਊਗਾ, ਕੰਮ ਵਧੀਆ ਹੋਊਗਾ।
ਜੀ ਇਸ ਦੇ ਲਈ ਭਾਰਤੀ ਸਰਕਾਰ ਤੜਫੀ ਪਈ ਆ ਵੀ ਇਹ ਬਿੱਲ ਪਾਸ ਨਾ ਹੋ ਜਾਵੇ, ਇਸ ਨੂੰ ਕਿੱਦਾਂ ਜਿਹੜਾ ਉਹ ਫੇਲ ਕਰਾਇਆ ਜਾਵੇ ਜਾਂ ਇਸ ਨੂੰ ਕਿੱਦਾਂ ਇਸ ਦੇ ਵਿੱਚ ਅੜਚਣਾਂ ਪਾਈਆਂ ਜਾਣ। ਸੋ ਆਪਣੇ ਲਈ ਜਿਹੜੀ ਮਿਹਨਤ ਅਜੇ ਹੋਰ ਬਹੁਤ ਬਾਕੀ ਆ, ਤੇ ਆਪਾਂ ਉਮੀਦ ਕਰਦੇ ਹਾਂ ਵੀ ਆਪਣੀ ਜਿਹੜੀ ਕਮਿਊਨਿਟੀ ਆ, ਹੋਰ ਵੀ ਉਹ ਮਾਈਨੋਰਿਟੀ ਵਾਲੀਆਂ ਕਮਿਊਨਿਟੀਜ਼ ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਸਰਕਾਰਾਂ ਧੱਕਾ ਕਰ ਰਹੀਆਂ, ਤਸ਼ੱਦਦ ਕਰ ਰਹੀਆਂ, ਉਹ ਜਿਹੇ ਬਿੱਲਾਂ ਨੂੰ ਪਾਸ ਕਰਾਉਣ ਦੇ ਵਿੱਚ ਮਦਦਗਾਰ ਜਿਹੜੀਆਂ ਉਹ ਹੋਣਗੀਆਂ। ਜੀ ਬਿਲਕੁਲ। ਤੋ ਲਾਸ ਐਂਜਲਸ ਬੇਕਰਸਫੀਲਡ ਤੋਂ ਵੀ ਸੰਗਤਾਂ ਪਹੁੰਚ ਰਹੀਆਂ ਹੈਗੀਆਂ, ਫਰੀਮੌਂਟ ਤੋਂ ਬੈਨਾਂ ਜਾ ਰਹੀਆਂ, ਫਰੀਮੌਂਟ ਗੁਰੂ ਘਰ ਤੋਂ ਕਾਫੀ ਵੱਡੀ ਸੰਗਤ ਹੋਊਗੀ ਇਸ ਵਾਰੀ, ਕਿਉਂਕਿ ਪਿਛਲੀ ਵਾਰੀ ਮਿਸ ਕਰ ਗਏ ਸੀ। ਤੇ ਉੱਥੇ ਜਿਹੜਾ ਆਨਸਰ ਦੇਣਾ ਹੁੰਦਾ ਵੀ ਅਸੀਂ ਸਪੋਰਟ ਕਰਦੇ ਹਾਂ। ਮੇਰੇ ਖਿਆਲ ਨਾਲ ਇੱਕ ਦੋ ਜਾਣਿਆਂ ਨੂੰ ਕਹਿਣਾ ਵੀ ਚਾਹੀਦਾ ਵੀ ਜਿਹੜੀਆਂ ਪ੍ਰੋਕਸੀ ਵਰਡ ਆ ਉਹ ਨਹੀਂ ਕੱਢਣਾ ਚਾਹੀਦਾ, ਤੇ ਉਹੀ ਤਾਂ ਪ੍ਰੋਕਸੀ ਜਿਹੜੀਆਂ ਆਰਗੇਨਾਈਜੇਸ਼ਨਸ ਆ ਜਿਹੜੀਆਂ ਇਹਦਾ ਵਿਰੋਧ ਕਰ ਰਹੀਆਂ ਇੰਡੀਆ ਗਵਰਨਮੈਂਟ ਦੀਆਂ। ਬਿਲਕੁਲ ਹਰਜੋਤ ਸਿੰਘ ਜੀ, ਬਿਲਕੁਲ ਤੁਹਾਡੀ ਸਹੀ ਗੱਲ ਆ ਵੀ ਬਾਅਦ ਦੇ ਵਿੱਚ ਆਪਾਂ ਮਰਿਆ ਗੱਲ ਜਿਹੜਾ ਮਰਿਆ ਸੱਪ ਗਲ 'ਚ ਪਾ ਕੇ ਘੁੰਮਦੇ ਰਹੀਏ, ਉਹਦਾ ਤਾਂ ਕੋਈ ਫਾਇਦਾ ਨਹੀਂ। ਕੋਈ ਅਜਿਹੇ ਕਾਨੂੰਨ ਦੇ ਵਿੱਚ ਕੋਈ ਕਣ ਵੀ ਹੋਣਾ ਚਾਹੀਦਾ ਹੈ ਨਾ। ਸੋ ਖਾਲੀ ਡੱਬਾ, ਅਕਾਲੀ ਢੋਲ ਜਿਹੜਾ ਉਹ ਵਜਾਉਂਦੇ ਰਹੀਏ, ਉਹਦਾ ਵੀ ਕੋਈ ਫਾਇਦਾ ਨਹੀਂ। ਵੀ ਅਸਲ ਦੇ ਵਿੱਚ ਜਿਹਦੇ ਨਾਲ ਅਸਰ ਪਵੇ ਉਹ ਚੀਜ਼ ਜ਼ਰੂਰੀ ਆ। ਜਿਹੜੀ ਮੈਂ ਇੱਥੇ ਇਹ ਨਾਲ ਕਹਿਣਾ ਚਾਹੁੰਦਾ ਵੀ ਜਿਹੜੀ ਇਸ ਟਾਈਮ ਅਪਰੋਪਰੀਏਸ਼ਨ ਕਮੇਟੀ ਦੀ ਚੇਅਰ ਪਰਸਨ ਨੇ, ਆਈ ਥਿੰਕ ਰੋਡੇਸ਼ੀਆ ਕਰਕੇ ਉਹਨਾਂ ਦਾ ਨਾਮ ਆ, ਸਟਾਕਟਨ ਤੋਂ ਅਸੈਂਬਲੀ ਮੈਂਬਰ ਨੇ, ਉਹਨਾਂ ਨੂੰ ਸਾਰਿਆਂ ਨੂੰ ਈਮੇਲਸ ਕਰਨੀਆਂ ਚਾਹੀਦੀਆਂ। ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਆ ਉਹ ਕਾਲ ਕਰਨੀ ਚਾਹੀਦੀ ਆ ਵੀ ਜਿਹੜਾ ਪ੍ਰੋਕਸੀ ਸ਼ਬਦ ਇਸ ਦੇ ਵਿੱਚੋਂ ਕੱਢਿਆ ਗਿਆ ਆ ਵੀ ਉਸ ਨੂੰ ਮੁੜ ਦੁਬਾਰਾ ਇਸ ਦੇ ਵਿੱਚ ਸ਼ਾਮਲ ਕੀਤਾ ਜਿਹੜਾ ਹੋ ਜਾਵੇ। ਸੋ ਇਹ ਚੀਜ਼ਾਂ ਜਿਹੜੀਆਂ ਉਹ ਧਿਆਨ ਜਿਹੜੀਆਂ ਉਹ ਮੰਗਦੀਆਂ ਆ। ਬਾਕੀ ਹਰਜੋਤ ਸਿੰਘ ਜੀ, ਇਹ ਵੀ ਹੋ ਸਕਦਾ ਹੈ ਵੀ ਇਹ ਜਿਹੜਾ ਪ੍ਰੋਕਸੀ ਸ਼ਬਦ ਕਢਾਉਣ ਦੇ ਵਿੱਚ ਪਤਾ ਨਹੀਂ ਕਿੰਨਾ ਦਾ ਜਿਹੜਾ ਇਸ ਦੇ ਵਿੱਚ ਹੱਥ ਹੋਊਗਾ। ਉਹਨਾਂ ਲੋਕਾਂ ਨੂੰ ਵੀ ਪਛਾਣਨ ਦੀ ਜਿਹੜੀ ਉਹ ਲੋਕ ਆ, ਕਿਉਂਕਿ ਹਾਲ ਦੀ ਘੜੀ ਆਪਣੀ ਜਿਹੜੀ ਕੋਸ਼ਿਸ਼ ਆ ਨਾ ਉਹ ਇਹ ਆ ਵੀ ਇਹਨੂੰ ਪਾਸ ਕਰਾਇਆ ਜਾਵੇ। ਪਰ ਇਹ ਜਿਹੜੀ ਆ ਸਿੱਖ ਕੌਮ ਨੂੰ, ਆਪਣੀ ਕਮਿਊਨਿਟੀ ਨੂੰ ਇਹ ਬਹੁਤ ਧਿਆਨ ਦੇ ਨਾਲ ਦੇਖਣਾ ਪੈਣਾ ਕਿ ਕਢਾਉਣ ਵਾਲੇ ਕਿਹੜੇ ਬੰਦੇ ਸੀ। ਕਿਤੇ ਆਪਣਿਆਂ ਦੇ ਵਿੱਚੋਂ ਤਾਂ ਨਹੀਂ ਸੀ ਕੋਈ ਵੀ ਜਿਹੜੇ ਆਪਣੇ ਚਿਹਰੇ ਦੇ ਮੁਖੌਟੇ ਪਾਏ ਫਿਰਦੇ ਹੁਣ ਚੰਦਰ ਖਾਤੇ ਕਹੀ ਜਾਂਦੇ ਹੋਣ ਉਹ ਨਹੀਂ ਕਰੜੇ ਬਹੁਤ ਆ ਸ਼ਬਦ, ਇਹ ਚੀਜ਼ ਜਿਹੜੀ ਉਹ ਨਾ ਕਰੋ। ਵੀ ਕਰੜੇ ਸ਼ਬਦ ਹੋਣਗੇ ਤਾਂ ਹੀ ਤਾਂ ਡੰਡੇ ਦਾ ਫਾਇਦਾ ਆ, ਨਹੀਂ ਤਾਂ ਅਗਲੇ ਨੇ ਪੁੱਛਣਾ ਨਹੀਂ ਤੁਹਾਨੂੰ ਕਿਸੇ ਨੂੰ। ਸੋ ਇਹ ਆਈ ਥਿੰਕ ਇਹ ਅਗਲਾ ਜਿਹੜਾ ਕਦਮ ਇਸ ਤੋਂ ਬਾਅਦ ਇਹ ਹੋਣਾ ਚਾਹੀਦਾ ਆ, ਉਹ ਲੋਕ ਐਕਸਪੋਜ਼ ਹੋਣੇ ਚਾਹੀਦੇ ਆ ਵੀ ਕਿਹਨਾਂ ਦੇ ਕਰਕੇ ਇਹ ਜਿਹੜਾ ਸ਼ਬਦ ਆ ਉਹ ਵਿੱਚੋਂ ਕਢਾਉਣ ਦੀ ਗੱਲ ਤੁਰੀ ਤੇ ਕਿਉਂ ਕਢਾਉਣ ਵਾਲੇ ਪਾਸੇ ਤੱਕ ਜਿਹੜਾ ਉਹ ਚਲਿਆ ਗਿਆ। HAF ਤੇ ਕੋਨਾ ਦਾ ਤਾਂ ਆਪਾਂ ਨੂੰ ਪਤਾ ਆ, ਉਹ ਤਾਂ ਸ਼ਰਿਆਂ ਵੀ ਜਿਹੜੇ ਇਸ ਚੀਜ਼ ਦੇ ਉਲਟ ਆ। ਕੀ ਕੋਈ ਹੋਰ ਤਾਂ ਨਹੀਂ ਸੀਗੀ ਵੀ ਹੋਰ ਤਾਂ ਨਹੀਂ ਸੀਗੇ ਕੋਈ ਲੋਕ ਜਿਹੜੇ ਦੋਨੇ ਪਾਸੇ ਹੀ ਖੇਡੀ ਜਾਂਦੇ ਆ। ਸੋ ਇਹ ਵੀ ਜਿਹੜੀ ਆ ਸਿੱਖ ਕੌਮ ਨੂੰ ਪਛਾਣਨ ਦੀ ਜਿਹੜੀ ਉਹ ਲੋੜ ਆ। ਅਜਿਹੇ ਕਾਰਨਾਂ ਕਰਕੇ ਹੀ ਸਿੱਖ ਕੌਮ ਨੂੰ ਥਾਂ ਦੇ ਉੱਤੇ ਜਿਹੜੀਆਂ ਆ ਉਹ ਠੋਕਰਾਂ ਲੱਗੀਆਂ ਆ, ਢਾਹ ਲੱਗੀ ਆ। ਆਪਣਿਆਂ ਨੇ ਹੀ ਆਪਣਿਆਂ ਨੂੰ ਜਿਹੜਾ ਬਹੁਤ ਵਾਰੀ ਜਿਹੜਾ ਉਹ ਚਰੁੰਡਿਆ ਆ, ਉਹਨਾਂ ਨੂੰ ਆਪਾਂ ਨੂੰ ਲੱਤਾਂ ਜਿਹੜੀਆਂ ਉਹ ਖਿੱਚੀਆਂ ਆ। ਸੋ ਆਈ ਥਿੰਕ ਅੱਜ ਜਿਹੜਾ ਆ ਇਹਨਾਂ ਚੀਜ਼ਾਂ ਨੂੰ ਅੱਗੇ ਪਾਸ ਕਰਾਉਣ ਤੋਂ ਬਾਅਦ 'ਚ ਇੱਕ ਪੈਰਲਲੀ ਇਸ ਦੇ ਉੱਤੇ ਵੀ ਵਰਕਆਊਟ ਕਰਨ ਦੀ ਜ਼ਰੂਰਤ ਹੈਗੀ ਆ। ਜੀ ਬਿਲਕੁਲ ਜੀ, ਰਾਜਕਰਮਜੀਤ ਸਿੰਘ ਜੀ, ਤੇ ਤੁਸੀਂ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ। ਅਸੀਂ ਸਰੋਤਿਆਂ ਨੂੰ ਇਹ ਵੀ ਦੱਸ ਦਈਏ ਵੀ ਇਹ ਜਿਹੜੀਆਂ ਸਾਰੀਆਂ ਜਾਣਕਾਰੀਆਂ ਨੇ ਉੱਥੋਂ ਜਿਹੜੀ ਵੀਡੀਓ ਫੁਟੇਜ ਆ, ਕਵਰੇਜ ਆ, ਉਹ ਵੀ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਫੇਸਬੁੱਕ ਪੇਜ ਤੇ YouTube ਪੇਜ ਤੇ ਨਾਲ ਟਿਕਟੌਕ ਤੇ ਇੰਸਟਾਗ੍ਰਾਮ ਤੇ ਵੀ ਤੁਸੀਂ ਦੇਖੋਗੇ।